ਕਿਹੜਾ ਵਕਤ ਯਾਦ ਕਰਾਤਾ ਪੁੱਤਰਾ ਨੂੰ। ਸਾਡੀ ਮਾਂ ਇਹ ਗੱਲ ਆਂਦੀ ਹੈ ਕਿ ਸਵਾ ਮਹੀਨਾ ਸਾਡਾ ਸਿਰ ਨਹੀਂ ਸਟੋਪਿਆ। ਇੰਨੀ ਚੰਗੀ ਕੱਟੀ ਉਹਨਾਂ ਲੋਕਾਂ ਹੁਣ ਦੀਆਂ ਜਨਾਨੀਆਂ ਤੇ ਮਾਵਾਂ ਬਣੀਆਂ ਨੇ ਮਾਵਾਂ। ਉਹ ਆ ਕੇ ਨਾ ਆਪਣੇ ਖੂਹ ਤੇ ਸਾਰੇ ਬਹਿ ਗਏ ਸਾਰੇ ਜੀ ਮੁਸਲਮਾਨ ਆ ਜਿੰਨੇ ਵੀ ਸਨ ਸਾਡੇ ਗਾਦੀਆਂ ਦੇ। ਹਾਂਜੀ ਸਮਝ ਲਓ ਜੀ। ਹਾਂ ਉਹ ਆਪਣੇ ਖੂਹ ਤੇ ਆ ਕੇ ਬਹਿ ਗਏ ਬੱਚੀਆਂ ਬੱਚੇ ਸਮੇਤ ਸਾਰੇ ਹੀ ਸਾਰੇ ਜੀ ਉੱਥੇ ਆ ਕੇ ਬਹਿ ਗਏ। ਹਾਂ ਅੱਛਾ ਜੈਸਾ ਆਇਆ ਉਧਰ ਹੀ। ਅੱਛਾ ਇਧਰੋਂ ਹੀ ਆਇਆ ਜੈਸਾ। ਕਿਹੜੀ ਸਾਈਡ ਵੱਲੋਂ ਬੋਲਾ? ਚੜ੍ਹਦੇ ਪਾਸੇ ਜਿੱਧਰ ਬੈਠੇ ਸਾ ਉਧਰ ਇੱਕ ਪਰੇ ਜੈਸਾ ਉਧਰੋਂ ਹੀ ਆਇਆ ਜੈਸਾ। ਉਹਨਾਂ ਵੇਖ ਲਓ ਉੱਥੋਂ ਲੰਘ ਕੇ ਆਏ ਨੇ ਉਹ। ਉਹਨਾਂ ਫਿਰ ਸਾਰੇ ਉੱਥੇ ਸ਼ਹੀਦ ਕਰ ਦਿੱਤੇ। ਸਾਰੇ ਵੜ ਦਿੱਤੇ? ਸਾਰੇ ਸ਼ਹੀਦ ਕਰਦੇ। ਇੱਕ ਬੜਾ ਜਵਾਨ ਸੀ ਮੁੰਡਾ। ਅੱਛਾ ਇਹਦੀ ਉਮਰ ਦਾ ਪਰ ਇਹ ਅੱਧਾ ਵੀ ਨਹੀਂ। ਉਦੋਂ ਜਵਾਨ ਬੜੇ ਸਨ ਤੁਹਾਡੇ ਸਨ। ਹਾਂਜੀ ਤੇ ਉਹਨਾਂ ਨੇ ਸਾਨੂੰ ਪਾਣੀ ਪਿਆ। ਉਹਨਾਂ ਦੇ ਕਾਬੂ ਨਾ ਆਵੇ ਪਾਣੀ ਪਿਆ। ਉਹਨੇ ਆਖਿਆ ਨਾ ਮਾਰ ਤੇ ਦੇਣਾ ਮੈਨੂੰ ਕੁੜੀ ਆ ਮੈਂ। ਉਹਨੇ ਛਾਲ ਮਾਰੀ ਖੂਹ ਦੇ ਵਿੱਚ। ਉਹ ਤੇ ਤਾਂ ਆਇਆ ਹੀ ਨਹੀਂ। ਉਹਨੇ ਵੀ ਛਾਲ ਮਾਰ ਦੀ ਖੂਹ? ਉਹਨੇ ਆਖਿਆ ਲੈ ਤੁਹਾਡੇ ਹੱਥੋਂ ਨਹੀਂ ਮਰਨਾ ਕੁੜੀ ਆ। ਉਹ ਸਾਰੇ ਕਬੀਲੇ ਇੱਕ ਬੱਚਾ ਬਚਿਆ ਸੀ ਐਡਾ ਸੀ ਉਹ। ਅੱਛਾ ਉਹ ਵੀ ਉਹਨਾਂ ਮਾਰ ਕੇ ਨਾ ਬਲਮ ਦੇ ਤੇ ਟਾਂਕੇ ਤੇ ਸੁੱਟਿਆ ਖੂਹ ਦੇ ਵਿੱਚ। ਤੇ ਖੂਹ ਤੇ ਮਾਲਾਂ ਹੁੰਦੀਆਂ ਵਿੱਚ ਇਹਦੇ ਤੁਹਾਨੂੰ ਪਤਾ। ਹਾਂਜੀ ਉਹਦੇ ਤੇ ਟੰਗਿਆ ਰਹਿ ਗਿਆ। ਅੱਛਾ ਹੁਣ ਮਰਿਆ। ਤੇ ਇੱਕ ਮੁੰਡਾ ਸੀ ਤੜਫਦਾ ਹੀ। ਉਹ ਮੇਰੇ ਪਿਓ ਨਾਲ ਬੜਾ ਪਿਆਰ ਸੀ ਉਹਦਾ। ਅੱਛਾ ਉਹ ਸੁਣਿਆ ਚਾਚਾ ਮੈਨੂੰ ਬਚਾ ਲਾ। ਪੁੱਤਰਾ ਉਹਨੇ ਬਚਾਉਣਾ। ਉਹ ਹੀ ਮਰ ਗਿਆ। ਸਾਰਾ ਕਬੀਲਾ ਉਹਨੇ ਕਤਲ ਕਰਤਾ ਸੀ। ਸਿਰਫ ਉਹ ਇੱਕ ਬੰਦਾ ਬਚਿਆ ਤੇ ਉਹ ਐਡਾ ਸੀ। ਸਾਰੇ ਵੜ ਦਿੱਤੇ? ਸਾਰੇ ਵੜ। ਮੁੰਡੇ ਆਖਣ ਲੱਗਿਆ ਇਹਨਾਂ ਦੇ ਪਿਓ ਰੀ ਭਈ ਮੀਆਂ ਤੂੰ ਟੱਗਿਆਂ ਦੀ ਰਾਖੀ ਬਈ ਅਸੀਂ ਆ ਜਾਂਦੇ। ਅੱਛਾ ਤੇ ਉਹ ਵਿਚਾਰਾ ਟੱਗਿਆਂ ਦੀ ਰਾਖੀ ਬੈਠਾ। ਉਹਨਾਂ ਕੁੜੀਆਂ ਮੈਂ ਮਾਰਤਾ ਚੂੜੇ। ਪਿੰਡ ਵਾਲਿਆਂ ਸਾਈਆਂ ਉਹਨੂੰ ਪਿੰਡ ਵਾਲਿਆਂ ਕੁੜੀਆਂ ਮੈਂ ਮਾਰਿਆ ਸੀ। ਤੇ ਆਲਾ ਬਾਸ ਨੂੰ ਲੰਬਰਦਾਰ ਨੂੰ ਵੀ ਉਹਨੂੰ ਪਿੰਡ ਦੇ ਵਿੱਚ ਮਾਰਿਆ। ਤੁਹਾਡਾ ਪਿੰਡ ਦਾ ਜਿਹੜਾ ਨੰਬਰਦਾਰ ਤੁਸੀਂ ਦੱਸਿਆ ਪਿੰਡ ਦਾ ਨੰਬਰਦਾਰ ਸੀ। ਨੰਬਰਦਾਰ ਦੀ ਬਿਨਾਂ ਕੋਈ ਆ ਕੀਤਾ ਉਹਨੂੰ ਮਾਰ ਦਿੱਤਾ ਪਿੰਡ ਦੇ? ਨਾ ਕੋਈ ਹਾਲ ਨਹੀਂ ਉਹਨਾਂ ਕੀਤਾ। ਇਹ ਦੋਵੇਂ ਬੰਦੇ ਪਿੰਡ ਦੇ ਵਿੱਚ ਮਾਰੇ ਨੇ। ਪਿੰਡ ਦੇ ਸਾਰੀਆਂ ਸਾਈਆਂ ਨੇ ਕੁੜੀਆਂ ਨੇ। ਤੇ ਮੇਰਾ ਪਿਓ ਉਹਨਾਂ ਮਰਿਆਂ ਨੂੰ ਵੇਖ ਕੇ ਆਇਆ। अस्सलाम वालेकुम सत श्री अकाल। मैं ਤੁਹਾਡਾ ਵੀਰ ਮੁਹੰਮਦ ਤਨਵੀਰ। ਤੁਸੀਂ ਵੇਖ ਰਹੇ ਹੋ ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਨਾਜ਼ਰੀਨ 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਬਜ਼ੁਰਗ ਬੈਠੇ ਹੋਏ ਨੇ ਮੌਜੂਦ ਜਿਹੜੇ 1947 ਤੋਂ ਪਹਿਲੇ ਦੇ। ਇਹਨਾਂ ਨਾਲ ਗੱਲ ਕਰਾਂਗੇ 1947 ਟਾਈਮ ਦੀ ਕਿ ਕਿਵੇਂ ਚੜ੍ਹਦੇ ਪੰਜਾਬੋਂ ਲੈਂਦੇ ਪੰਜਾਬ ਆਏ ਸਨ, ਕਿਉਂਕਿ ਮਹਾਜਰ ਨੇ ਚੜ੍ਹਦੇ ਪੰਜਾਬੋਂ ਇੱਧਰ ਲੈਂਦੇ ਪੰਜਾਬ ਆਏ ਨੇ। ਇਹਨਾਂ ਨੂੰ ਪੁੱਛਨੇ ਆ 1947 ਵਾਲੀ ਕਹਾਣੀ, ਸਾਰੀ ਕਹਾਣੀ ਸੁਣਨੇ ਇਹਨਾਂ ਦੀ ਜ਼ੁਬਾਨੀ ਚ। अस्सलाम वालेकुम जी। वालेकुम। बजुर्ग की हाल ठीक जे? अल्हम्दुलिल्लाह। की नाम अपना जी? सराजदीन। सराजदीन जी। ते बाबा जी अपने अब्बा जी का की नाम? फैज मोहम्मद। फैज मोहम्मद। ते दादे दा? हसनदीन। हसनदीन। बजुर्ग जात केड़ी अपनी? गादी बरादरी। गादी बरादरी अपनी। अच्छा अच्छा। बजुर्ग तुसी महाजर हो? जी। इंडिया च आए? जी। जिले करनाल। अच्छा जिला करनाल सी। पिंड केड़ा हुंदा सी उत्थे अपना? कलेड़ी। कलेड़ी। अच्छा अच्छा। ग्राउंड दे कोल। ग्राउंड दे कोल। बाबा जी ग्राउंड शहर सी। अच्छा अच्छा। ਜਿਹੜੇ ਜਿਹੜੇ ਨਾਂ ਯਾਦ ਨੇ ਲਾਗੇ ਲਾਗੇ ਵਾਲੇ ਦੱਸ ਦਿਓ। ਹਾਂਜੀ। ਬੜਸਰ ਸਾਡੇ ਕੋਲ ਸੈਦਾ ਦਾ ਪਿੰਡ ਸੀ। ਅੱਛਾ ਅੱਛਾ। ਇਹ ਮੈਨੇ ਕਾਇਮਲਾ ਸੀ ਰੋੜਿਆਂ ਦਾ। ਅੱਛਾ। ਨਾਲ ਹੀ ਦੱਸਦੇ ਨੇ ਉਹ। ਹਾਂਜੀ ਹਾਂਜੀ। ਆ ਵੱਡੇ। ਤੇ ਬੜਸਰ ਸਾਡੇ ਤੋਂ ਗਰਾਉਂਡਾ ਸੀ ਐਸ। ਅੱਛਾ ਸ਼ਹਿਰ ਸੀ। ਹਾਂ 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 ਗੱਡੀ ਚੱਲਦੀ ਸੀ ਉਦੋਂ। ਅੱਛਾ ਅੱਛਾ। ਤੇ ਉੱਥੇ ਕੋਈ 4 ਮੀਲ ਸਾਡਾ ਗਾਉਂ ਸੀ, ਪਿੰਡ ਸੀ ਉੱਥੋਂ। ਹਾਂ ਚੜ੍ਹਦੇ ਪਾਸੇ। ਚੜ੍ਹਦੇ ਪਾਸੇ। ਆਪਣੇ ਪਿੰਡ ਦੇ ਨੰਬਰਦਾਰ ਕਿੰਨੇ ਹੁੰਦੇ ਆ ਭਲਾ? ਕੱਲਾ ਇੱਕ ਹੀ ਸੀ? ਇੱਕੋ ਹੀ। ਮੁਸਲਮਾਨ ਸੀ? ਮੁਸਲਮਾਨ। ਕੀ ਨਾਂ ਸੀ ਭਲਾ ਉਹਦਾ? ਅੱਲਾ ਬਖਸ਼। ਅੱਲਾ ਬਖਸ਼। ਹਾਂ। ਅੱਛਾ ਅੱਛਾ। ਅੱਲਾ ਬਖਸ਼ ਮੀਨਾ ਕਰਕੇ ਉਹਨੂੰ ਸੱਦੇ। ਅੱਛਾ ਅੱਛਾ ਅੱਛਾ। ਤੇ ਆਪਣੇ ਪਿੰਡ ਵਿੱਚ ਬਰਾਦਰੀ ਕਿਹੜੀ ਕਿਹੜੀ ਬੈਠੀ ਸੀ ਉੱਥੇ ਭਲਾ? ਗਾਦੀ ਰਾਜਪੂਤ ਸਨ ਮੁਸਲਮਾਨ। ਅੱਛਾ। ਗਾਦੀ ਸਨ। ਤੇ ਕੁਛ ਮੇਰਾ ਖਿਆਲ ਕੋ ਰੋੜੇ ਰਾੜੇ ਸਨ। ਅੱਛਾ ਅੱਛਾ। ਰੋੜੇ ਇਹ ਮੁਸਲਮਾਨ ਸੀ ਜਾਂ ਮੁਸਲਮਾਨ ਤੁਹਾਡੇ ਹਿੰਦੂ ਸਨ? ਅੱਛਾ ਹਿੰਦੂ ਸਨ। ਮੁਸਲਮਾਨ ਇਹੋ ਸਨ ਰਾਜਪੂਤ ਤੇ ਰਾਜਪੂਤ ਮਤਲਬ ਗਾਦੀ। ਗਾਦੀ। ਅੱਛਾ ਅੱਛਾ ਅੱਛਾ। ਇਹੋ ਸਨ। ਅੱਛਾ ਰੋੜੇ ਹੋ ਗਏ ਹਿੰਦੂਆਂ ਚ ਹੋਣਗੇ। ਅੱਛਾ ਤੇ ਹੋਰ ਕਿਹੜੇ ਸਨ? ਹੋਰ ਬਹੁਤ ਛੋਟਾ ਜਿਹਾ ਸਾਡਾ ਪਿੰਡ ਸੀ, ਇੰਨੇ ਕੀ ਸਨ ਬੰਦੇ ਉੱਥੇ। ਮਜ਼ਹਬ ਇੱਕ ਤੇ ਮੁਸਲਮਾਨ ਹੋ ਗਏ, ਇੱਕ ਰੋੜੇ ਹਿੰਦੂ ਹੋ ਗਏ। ਹਾਂ ਇੱਕ ਚੂੜੇ ਸਨ। ਅੱਛਾ। ਚਮਿਆਰ ਸਨ। ਅੱਛਾ ਅੱਛਾ। ਚਮਿਆਰ ਵੀ ਹਰਾਮ ਹੀ ਖਾ ਪੂ ਲੈਂਦੇ ਸੀ, ਚੂੜੇ ਵੀ ਹਰਾਮ ਹੀ ਖਾ ਪੂ। ਅੱਛਾ ਅੱਛਾ ਅੱਛਾ। ਸਹੀ ਸਹੀ ਸਹੀ।
ਤੇ ਬਾਬਾ ਜੀ ਆਪਣੇ ਪਿੰਡ ਵਿੱਚ ਮਸਜਿਦ ਹੁੰਦੀ ਸੀ? ਹਾਂ, ਅੱਲਾ ਦੇ ਹੁਕਮ ਨਾਲ ਇੱਕ ਸੀ ਭਲਾ? ਇੱਕੋ ਹੀ, ਇੱਕ ਹੀ ਸੀ। ਕੋਈ ਨਹੀਂ धावा मंदिर मंदिर अच्छा। मस्जिद थी सिर्फ मुसलमानों की। अच्छा 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 ते एक तकिया भी क्या करें तो तकिया हैगा कोई अच्छा अच्छा। बैठन वाले ਤਕੀਆ ਯਾਨੀ ਜਿੱਥੇ ਸਾਰੇ ਇਕੱਠੇ ਰਲ ਕੇ ਬਾਬੇ ਬਹਿ ਜਾਂਦੇ? रल के बह जाते। ਅੱਛਾ ਅੱਛਾ ਅੱਛਾ, ਉਹਨੂੰ ਤਕੀਆ ਕਹਿੰਦੇ ਨਾ? हाँ, ਅੱਛਾ ਅੱਛਾ, ਉਹ ते ਸੀ। बैठक ਨੂੰ ਛਪਾਰ ਸਾਹਿਬ ਉੱਥੇ ਬੁੱਢੇ ਬੁੱਢੇ ਬਹਿ ਰਹਿੰਦੇ। ਬਹਿ ਰਹਿੰਦੇ। ਉਹ ਕੋ ਤਿੰਨ ਚੌ ਗਾਟਰਾਂ ਦੀ ਸ਼ਰੀਰਾਂ ਦੀ ਹੋਣੀ। ਹਾਂਜੀ ਹਾਂਜੀ। ਅੱਛਾ 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 ਅੱਛਾ। ਤੇ ਉਹ ਜਿੱਥੇ ਤੁਸੀਂ ਦੱਸਿਆ ਤਕੀਆ ਸੀ, ਹਾਂਜੀ ਉੱਥੇ ਕੋਈ ਬੂਟਾ ਵੀ ਆਇਆ ਸੀ ਪਿੱਪਲ ਦਾ ਜਾਂ ਬੋੜ ਦਾ? ਹਾਂਜੀ, ਦਰਖਤ ਹੈਗਾ ਹਨ। ਅੱਛਾ ਅੱਛਾ। ਹਾਂ, ਉਹ ਕਿਹੜੇ ਸਾਈਡ ਤੇ ਪਿੰਡ ਦੇ? ਉਹ ਇਸ ਸਾਈਡ ਤੇ ਲਾਂਦੇ ਪਾਸੇ? ਇਧਰ ਇਧਰ ਇਹ ਪਹਾੜ? ਆ ਪਹਾੜ ਵਾਲੇ ਪਾਸੇ। ਪਹਾੜ ਵਾਲੇ ਪਾਸੇ। ਪਹਾੜ। ਅੱਛਾ ਅੱਛਾ ਅੱਛਾ, ਸਹੀ ਹੈ ਸਹੀ। ਬਾਬਾ ਜੀ ਆਪਣੇ ਜ਼ਮੀਨ ਹੈ ਸੀ ਉੱਥੇ? ਹਾਂਜੀ, ਰਕਬਾ ਸਾਡਾ ਕਿੰਨਾ ਉਹ ਕੁ? ਸੀ ਆਪਣਾ। ਕਿੰਨਾ ਕੁ ਜੀ? ਕੋਈ ਮੁਰੱਬਾ 1.5 ਮੁਰੱਬਾ ਕੇ 2 ਮੁਰੱਬੇ ਪੈਣੇ ਸੀ। ਅੱਛਾ ਅੱਛਾ, ਸਾਰੀ ਵਕਦੀ ਜਾਂਦੇ? ਆ ਸਾਰੀ ਵਗਦੀ ਖੂਹ ਤੇ, ਅੱਛਾ ਅੱਛਾ। ਖੂਹ ਤੇ ਵਗਦੀ। ਖੂਹ ਦਾ ਨਾਮ ਹੀ ਰੱਖਿਆ ਹੋਣਾ ਕੋਈ? ਹਾਂਜੀ, ਕੀ ਕਹਿੰਦੇ? ਮੁਗਲ ਵਾਲਾ। ਮੁਗਲ ਵਾਲਾ ਖੂਹ? ਮੁਗਲ ਵਾਲਾ ਅਜੇ ਮਸ਼ਹੂਰ ਹੈ। ਅਜੇ ਮਸ਼ਹੂਰ ਇੰਜ ਹੀ ਹੈ ਜਿਵੇਂ ਵੇਖੋ ਤੇ ਸਿੱਖ ਗਏ ਨਾ, ਹਾਂ ਉਹਨਾਂ ਜਿਹੜੇ ਖੂਹ ਹਜੇ ਵੀ ਉਸੇ ਨਾਂ ਤੇ ਵੱਜਦੇ ਨੇ। ਹਾਂ, ਇੰਜ ਮੁਸਲਮਾਨਾਂ ਜਿਹੜੇ ਉਧਰ। ਕਿਉਂਕਿ ਉੱਥੋਂ ਆਉਂਦੇ ਨਾ ਮੁਸਲਮਾਨ, ਉੱਥੋਂ ਕੁੰਡੇ ਸਰਸਾਵਿਓ ਅੱਛਾ ਅੱਛਾ। ਸਾਡੀ ਬਲਾਦਰੀ ਹਾਂਜੀ ਹਾਂਜੀ। ਉਹ ਦੱਸਦੇ ਆ ਅੱਛਾ ਜੀ, ਵੀ ਉਹੀ ਖੂਹ ਦੇ ਨਾਮ। ਵੀ ਉਹ ਖੂਹ ਦਾ ਨਾਂ ਤੁਹਾਡੇ ਵਾਲਾ ਹੈ ਮੁਗਲ। ਅੱਛਾ ਅੱਛਾ। ਮਾਲ ਢੋਰ ਵੀ ਰੱਖਿਆ ਹੁੰਦਾ ਸੀ ਬਾਬਾ? ਹਾਂਜੀ, ਡਾਂਗरों का तो कारोबार था। ਅੱਛਾ ਅੱਛਾ। हाँ, ਕਿੰਨੇ ਕੁ ਥਾਂ ਦੱਸਦੇ ਡੰਗਰ? 50-60 ਰੱਖੇ ਹੁੰਦੇ ਹਨ? आज तरह के चौंके डंगर, ਅੱਛਾ ਅੱਛਾ। क्यों 4-5 भाई थे मेरे बाप और, ਹਾਂ ਹਾਂ। तो उन्होंने मतलब फिर 2 तो फौत हो गए ਅੱਛਾ, ਉੱਥੇ ਫੌਤ ਹੋ ਗਏ? उत्थे ही अपनी मौत नाली। ਅੱਛਾ ਅੱਛਾ। एक से मेरा ताया बड़े गबरू दस दिन चौखा ही, ਹੂੰ। उसकी तो बदामा दवाई थी। अच्छा, इतना ਕਿੰਨਾ जानता, ਜਵਾਨ ਸੀ? इतना जवान था वो, तो अपनी मौत मर गया। हाँ फिर मेरा ताया था, हाँ हाँ। वो फिर मर गया वहीं। ਅੱਛਾ ਅੱਛਾ एक ही उसकी बच्ची थी। ਅੱਛਾ ਅੱਛਾ। हाँ, ਤੇ ਬਾਬਾ ਜੀ ਕਬਰਸਤਾਨ ਉੱਥੇ ਕਿਹੜੇ ਪਾਸੇ ਸੀ ਆਪਣਾ? साडे बूहे दे अगे सी। आ साडा दरवाजा है, ਅੱਛਾ 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 लेंदे पास। ਅੱਛਾ ਅੱਛਾ। ਕੋਈ ਲਾਗੋਂ ਨਹਿਰ ਸ਼ਹਿਰ ਲੰਘਦੀ ਸੀ ਸੁਆ ਜਾਂ ਕੋਈ? ना ना वो खूह है गए। ਅੱਛਾ ਅੱਛਾ उन्होंने कोई थे भाई मारा तो कि अच्छा। मैं झूठ मारे वहां नहर थे। अच्छा, अच्छा। फलान सी ना ਅੱਛਾ ਅੱਛਾ। ਕੋਈ ਤਾਂ ਦਰਿਆ ਵੀ ਕੋਈ ਨਹੀਂ ਉਸ ਸਾਈਡ ਤੇ? हैं ਦਰਿਆ ਵੀ ਕੋਈ ਨਹੀਂ ਉਸ ਸਾਈਡ ਤੇ ਕੋਈ? ना ਅੱਛਾ ਅੱਛਾ। कोई जमुना दरिया था। जमुना ਹਾਂ ਹਾਂ। जमुना दरिया था हमारे तो कोई 2 मील 2-3 मील यूंगा पता मेरे ਅੱਛਾ ਅੱਛਾ ਅੱਛਾ। पहाड़ पर ਉੱਥੇ ਜਮਨਾ ਸੀ? ਹਾਂ, ਜਮਨਾ। ਜਮਨਾ ਦਰਿਆ ਸੀ। जमुना दरिया। ਅੱਛਾ ਅੱਛਾ, ਸਹੀ। ਤੇ ਭਲਾ ਆਪਣੇ ਸਕੂਲ ਹੁੰਦਾ ਸੀ ਪਿੰਡ 'ਚ ਬਾਬਾ? जी, ਕਿੰਨੇ ਤੱਕ ਸੀ ਭਲਾ? मेरा 5 तक सी। 5 ਤੱਕ? हाँ, ਅੱਛਾ ਅੱਛਾ। ते बनया भी होना ही सी। ਜਦੋਂ ਤੁਸੀਂ ਉਧਰੋਂ ਇੱਧਰ ਨੂੰ ਆਏ ਉਦੋਂ ਹੀ ਕਿਤੇ ਬਣਿਆ ਸੀ? ਹਾਂ हाँ, मतलब 3-4 साल या 5 साल हो गए हैं उदों। ਹਾਂ, ਚਲ 40-41 ਲਾ ਲਓ। ਇਹਦਾ ਦਾਦਾ ਵੀ 5 ਪੜਿਆ ਸੀ। ਅੱਛਾ ਅੱਛਾ ਅੱਛਾ। ਮੇਰਾ ਭਰਾ ਜਿਹੜਾ ਇੱਥੇ ਸਲੇਮਾਨ, ਹਾਂ ਹਾਂ। ਇਹ ਵੀ ਉੱਥੋਂ ਦਾ ਪੜਿਆ ਸੀ 2-3 ਸਾਲ। ਅੱਛਾ, ਉਹ ਪਿੰਡ ਸਕੂਲ ਪੜ੍ਹ ਕੇ ਆਇਆ ਤੁਹਾਡਾ ਭਰਾ ਹਾਂਜੀ ਸੁਲੇਮਾਨ ਉਹਦਾ ਨਾਂ? ਹਾਂਜੀ। ਅੱਛਾ ਅੱਛਾ ਅੱਛਾ। ਤੇ ਬਾਬਾ ਜੀ ਪਿੰਡ ਦੇ ਵਿੱਚ ਆਟਾ ਕਿੱਥੋਂ ਪਿਆਉਂਦੇ ਹੋ? ਖਰਾਸ ਸੀ ਜਾਂ ਕੁਝ? ਨਹੀਂ ਜੀ, ਹਾਂਜੀ। ਚੱਕੀਆਂ, ਹੱਥ ਵਾਲੀ ਚੱਕੀ? ਹੱਥਾਂ ਵਾਲੀ ਚੱਕੀ। ਅੱਛਾ ਅੱਛਾ। ਉਹਦੇ ਨਾਲ ਫਿਰ ਸਾਡੀ ਦਾਦੀ ਦੂਦੀਆਂ ਪੀਂਦੀਆਂ ਹੋਣੀਆਂ ਹਾਂਜੀ। ਕਿ ਬੰਦੇ ਪੀਂਦੇ ਹਾਂ? ਨਹੀਂ ਨਹੀਂ, ਅੱਛਾ, ਬੀਬੀਆਂ ਬੀਬੀਆਂ। ਯਾਰ ਉਹ ਬੀਬੀਆਂ ਦਾ ਤੇ ਮੂੰਹ ਖੁਰਕਣ, ਸਿਰ ਖੁਰਕਣ ਨਹੀਂ ਸੀ ਹੁੰਦਾ। ਆ ਬੀਬੀਆਂ ਤੇ ਹੁਣ ਭਲਵਾਨ ਬੜੀਆਂ ਨੇ। ਅਸੀਂ ਆਪਣੇ ਦਾਦੀਆਂ ਕੋਲੋਂ, ਮੈਂ ਸੁਣਿਆ ਖੁਦ, ਮੈਂ ਆਪਣੀ ਗੱਲ ਕਰਨਾ, ਦਾਦੀ ਕੋਲ, ਆਪਣੀ ਅੰਮੀ ਕੋਲੋਂ। ਅੰਮੀ ਮੇਰੇ ਵੀ ਜਦੋਂ ਥਾਏ 5-7 ਸਾਲ ਦੇ, ਹਾਂ। ਉਹ ਦੱਸਦੇ ਕਿ ਸਾਡੀਆਂ ਮਾਵਾਂ, ਯਾਨੀ ਉਹ ਦੱਸਦੇ, ਯਾਨੀ ਮੇਰੀ ਦਾਦੀ ਲਾ, ਹਾਂਜੀ ਹਾਂਜੀ। ਮੇਰੀ ਮਾਂ ਦੱਸਦੀ ਕਿ ਸਾਡੀਆਂ ਮਾਵਾਂ ਹਾਂ। ਜਿਹੜੀਆਂ ਨੇ, ਉਹ ਅੱਜ ਬੱਚਾ ਹੋਇਆ, ਕੱਲ ਨੂੰ ਉਹਨਾਂ ਨੇ ਦੋਹਣੀ ਲੈਣੀ ਚੁੱਕਣੀ ਸਿਰ ਤੇ, ਨਾਲ ਪੇੜੇ ਉਹਦੇ ਜਿਹੜੇ ਉਹਨੂੰ ਦੇਣੇ ਹੁੰਦੇ ਹਨ ਢੱਕਿਆਂ ਨੂੰ, ਉਹ ਵੀ ਰੋਟੀ ਲੈ ਕੇ ਫਿਰ ਡੇਰ ਤੇ ਜਾਣ ਡੀਆਂ ਹੁੰਦੀਆਂ। ਕਿਹੜਾ ਵਕਤ ਯਾਦ ਕਰਾਤਾ ਪੁੱਤਰਾ ਨੂੰ। ਤੇ ਹੁਣ ਸ਼ਰਾਬ ਪੈ ਜਾਏ ਤੇ ਸਾਡੀ ਉਹਦਾ ਕੀ ਪੈਣਾ? ਸਾਡੀ ਮਾਂ ਇਹ ਗੱਲ ਆਂਦੀ ਹੈ ਹੂੰ ਕਿ ਸਵਾ ਮਹੀਨਾ ਸਾਡਾ ਸਿਰ ਨਹੀਂ ਤੋੜਿਆ। ਇੰਨੀ ਤੰਗੀ ਕੱਟੀ ਉਹਨਾਂ ਲੋਕਾਂ ਨੇ। ਹੁਣ ਦੀਆਂ ਜਨਾਨੀਆਂ ਤੇ ਮਾਵਾਂ ਬਣੀਆਂ ਨੇ। ਮਾਵਾਂ ਹਾਂਜੀ ਹਾਂਜੀ। ਕਿਹੜੀਆਂ ਗੱਲਾਂ ਛੇੜ ਲਈਆਂ ਪੁੱਤਰਾ ਤੋਂ। ਬੰਦੇ ਦੀ ਨੂੰ ਵਕਤ ਹੈ ਹੀ ਨਹੀਂ ਕਿ ਹੈਗੀ ਹੈ। ਨਹੀਂ ਜੀ, ਹੁਣ ਕੋਈ ਨਹੀਂ। ਬੰਦਾ ਬਾਹਰ ਆਕੜ ਕੇ ਜਾਂਦਾ, ਜਦੋਂ ਜਿਉਂ ਘਰ ਨੂੰ ਆਉਂਦਾ ਮੁੜਕਾ ਆਉਂਦਾ ਨਹੀਂ। ਹਾਂਜੀ। ਕਿਉਂ 100 ਉਹਨੇ ਰੱਖੇ ਹੁੰਦੇ ਨੇ ਬਣਾ ਕੇ ਤੇਰੇ ਵਾਸਤੇ। ਸਵੇਰੇ ਚੋਰੀ ਕੱਪੜੇ ਦੇ ਵਿੱਚ ਬੰਨ ਦਿੰਦੀ ਜਨਾਨੀ ਹਰ ਚੀਜ਼, ਤੇ ਗਲ 'ਚ ਪਾ ਦਿੰਦੀ, ਲੈ ਫਲਾਣੀ ਸ਼ੈ ਲੈ ਕੇ ਆਉਣੀ ਹੈ। ਹਾਂਜੀ। ਬੰਦੇ ਨੂੰ ਨਾ ਹਾਂਡੀ ਦਾ ਪਤਾ ਸੀ, ਨਾ ਰੋਟੀ ਦਾ ਪਤਾ। ਮੈਂ ਮਾਂ ਨਾ ਬੀਬੀ ਨੂੰ ਪਤਾ, ਪਰ
कसर रहते जाए पर रोटी च हड्डी एक नहीं छड्डदा। असां अपनी अखीं वेख्या साडियां मावां दा हाल। उन्हां ने की गल्लां कर रोल के घर दे काम भी सारे करने, वैसे पता लैके भी जाना है। यार तू ये वेख भई उन्हां दाने पीने, चक्की हथ ना चलानी, चक्की हथ नाल चलानी। हाँ जी। फिर उन्हें उठना, उठ के उठों ते फिर रोटी राटी पका के हालां च भी खड़नी। दुध भी रिड़कदियां होणगियां, दुध भी लगदियां। हाँ जी। ते कल्ली माई सी साडी, उदों कल्ली सी ते 5-6 जी सन घर दे। जदों असीं पाकिस्तान च आए ना, उहदे क मैं सां, एक मेरे तो बड़ा सी ते एक मेरी मां, एक मेरी चाची सी, एक भरजाई सी मेरी दी। हुण फौत हो गई इहदे कारण। असीं इन्ने जी आए, एक चाचा प्यो मेरा, एक चाचा, इन्ने जी आए। हुण वो कल्ला है अपने प्यो दा, असीं दो प्यों दी औलाद हां। मां सके हां, मैं ते ओ प्यों वक्खो वक्ख। अच्छा अच्छा। क्योंकि ओहदा बालक साहब फौत हो गया, फौत हो गया ते बेवा ने फिर हक कर लिया दिओर नूं। दिओर नूं मतलब सारियां हाँ जी हाँ जी, क्यों नहीं। हाँ जी, साम जी ਜਿਹੜੀ ਜਾਇਜ਼ ਉਹਦੇ ਵਿੱਚ ਕਰਾ ਲੋਕਾਂ ਨੂੰ ਛਪਾਉਣ ਵਾਲੀ हाँ जी हाँ जी। ਤੇ ਉਹ ਤਾਂ ਕਰਕੇ ਨਾ ਅਸੀਂ ਇੱਕ ਮਾਂ ਦੇ हाँ जी हाँ जी ਵਾਲਦ ਸਾਹਿਬ ਦੋ ਨੇ। हाँ जी। ਇਹ ਸਾਡਾ ਆਧੀ ਰਕਬੇ ਦੇ ਵਿੱਚ अच्छा अच्छा 35 37 38 ਪੈਲੀਆਂ ਸਾਡੀਆਂ ਇਕੱਲੇ ਦੀਆਂ। हाँ हाँ ਤੇ ਸਾਡੀਆਂ ਤਿੰਨਾਂ ਧਿਰਾਂ ਦੀਆਂ ਨੇ। अच्छा अच्छा ਹਾਂ, ਇਹ ਆਧੀ ਹੈ ਸਾਡੇ। ਇਹਦਾ ਪਿਓ ਵੀ ਇਕੱਲਾ ਸੀ। हाँ हाँ ਕਾਹਦੀਆਂ ਗੱਲਾਂ ਕਰਦੇ ਹੋ। ਉਤਲੇ ਲੋਕ ਥੱਲੇ ਚਲੇ ਗਏ ਨੇ ਤਾਂ ਨਹੀਂ ਆ ਸਕਦੇ, ਹੇਠਲੇ ਲੋਕ ਤਾਂ ਹੀ ਚਲੇ ਗਏ ਕਿ ਨਹੀਂ। हाँ जी। ਖਾਨਦਾਨ ਕਾਹਦੇ ਰਹਿ ਗਏ ਨੇ ਪੁੱਤਰਾ। ਬਾਬਾ ਜੀ ਉਦੋਂ ਸ਼ਰਮ ਹਯਾ ਕਿਵੇਂ ਦੀ ਹੁੰਦੀ ਸੀ? ਹੁਣ ਤੁਸੀਂ ਮੈਨੂੰ ਹੁਣ ਤੇ ਕੋਈ ਨਹੀਂ ਸਾਡੀ ਨਾ। ਅੱਛਾ ਬਈ ਸ਼ਰਮ ਆ ਆਪਣੀ ਕਰਦੀ ਮੈਂ ਦੱਸਾਂ। ਹਾਂਜੀ। ਮੇਰੀਆਂ ਭੈਣਾਂ ਸਨ, ਵੱਡੀਆਂ ਸਨ ਸਾਥੋਂ। ਜੇ ਸਿਰ ਤੋਂ ਕਿਤੇ ਲੀੜਾ ਲੈ ਜਾਣਾ ਨਾ ਤੇ ਸਾਡੀ ਮਾਂ ਨੇ ਆਖਣਾ ਸਿਰ ਕੱਢ ਲੈਣਾ, ਤੇਰੇ ਸਿਰ ਦੇ ਵਿੱਚੋਂ ਲਾਟ ਸਮਾਨਾਂ ਨੂੰ ਚਲੀ ਗਈ। ਇਹ ਤੇ ਕੱਲ ਦੀ ਗੱਲ ਹੈ ਯਾਰ, ਸਾਡੀਆਂ ਸ਼ਾਦੀਆਂ ਸਾਨੂੰ ਪਤਾ ਹੀ ਨਹੀਂ। ਅਜੇ ਵਿਆਹੁਣ ਜਾਂਦੇ ਨੇ ਮਸ਼ਹਿਰੀ। ਹਾਂਜੀ। ਇਹ ਬੇਸ਼ਰਮੀ ਵਾਲੀ ਸਾਰੀ ਸਜਾਈ ਹੁੰਦੀ ਪਹਿਲਾਂ ਹੀ। ਬੇਸ਼ਰਮੀ ਨਹੀਂ, ਇਹ ਹਜਾ ਹੈ, ਇਹ ਸ਼ਰਮ ਆ। ਇੱਥੇ ਸੁਰੋਂ ਚੜ ਕੇ ਆਉਂਦਾ, ਉਹ ਤੌਲੀਆ ਲੈ ਕੇ ਮੋਢੇ ਸਾਬਣ ਹੱਥ ਲੈ ਕੇ ਲੈਟਰਿਨ ਚ ਸਾਨੂੰ ਨਹਾਉਣ ਦਾ ਪਤਾ ਨਹੀਂ। ਸੁਣਦਾ ਅੱਲਾ ਦੀ ਕਸਮ ਕਹਿੰਦੇ ਮੇਰਾ ਮੂੰਹ ਹੈ ਬਾਹਰ ਖਾਲਾਂ ਦੇ ਵਿੱਚ ਹੀ ਜਾ ਕੇ ਨਹਾ ਲੈਣਾ, ਘਰਦਿਆਂ ਨੂੰ ਪਤਾ ਹੀ। ਤੇ ਬੇਟਾ ਹੁਣ ਬੇਹਯਾਈ ਦਾ ਦੌਰ ਹੈ। ਹਾਂਜੀ। ਹੁਣ ਘਰਾਂ ਦੇ ਵਿੱਚ ਸਾਡੀਆਂ ਹੀ ਬੱਚੀਆਂ ਨੇ। ਹਾਂਜੀ। ਟੀਵੀ ਲੱਗੇ ਨੇ, ਡਰਾਮੇ ਲੱਗੇ ਨੇ, ਇਹਨਾਂ ਨੂੰ ਜਾਇਜ਼ ਕਿਹਨੇ ਦੱਸਣੀ? ਅੱਗੇ ਦੱਸੀ ਡਰਾਮੇ 'ਚ ਕੀ ਹੈ। ਜਦੋਂ ਬਗੈਰ ਤੇ ਸਾਰਾ ਕੁਝ ਵਿੱਚ ਹੀ ਪਤਾ ਲੱਗਦਾ। ਨਹੀਂ ਡਰਾਮਾ ਦੇ ਵਿੱਚ ਕੀ। ਹਾਂਜੀ ਹਾਂਜੀ, ਸਮਝਣਾ ਪਿਆ। ਹਾਂਜੀ। ਤੇ ਫਿਰ ਬੱਚਿਆਂ ਨੂੰ ਕੋਈ ਸਮਝਣ ਦੀ ਕਸਰ ਰਹਿ ਗਈ। ਅਸੀਂ ਇੱਕ ਕੰਮ ਵੇਖਿਆ ਆਪਣੀ ਜ਼ਿੰਦਗੀ 'ਚ, ਬੱਚੀ ਹੋਵੇ ਜਾਂ ਬੰਦਾ ਹੋਵੇ, ਬੇਟਾ ਇਹਦੇ ਤੇ 2 ਵਾਰਾਂ ਹੁਸਨ ਆਉਂਦਾ ਸੀ। ਇੱਕ ਵਾਰ ਦੇ ਬੰਦੇ ਦਾ ਜਦੋਂ ਜਨਾਜ਼ਾ ਹੁੰਦਾ ਸੀ, ਨਵਾਈਦਾ ਸੀ, ਉਦੋਂ ਨੂਰ ਦੇ ਮੂੰਹ ਤੇ ਆਉਂਦਾ ਸੀ। ਹਾਂਜੀ ਹਾਂਜੀ। ਇੱਕ ਜਦੋਂ ਇਹਦੀ ਸ਼ਾਦੀ ਹੁੰਦੀ ਸੀ ਨਾ, ਤੇ ਜਦੋਂ ਨਹਾ ਕੇ ਸ਼ਾਦੀ ਤੇ ਖੜਾਈਦਾ ਸੀ ਨਾ ਮੁੰਡਾ, ਉਦੋਂ ਨੂਰ ਵੜਦਾ ਸੀ ਮੂੰਹ ਚੋਂ। ਹੁਣ ਤੇ ਬਸ ਚੁੱਪ ਕਰਕੇ ਨਾ ਦਿਨ ਪੂਰੇ ਆਪਣੇ ਕਰਨੇ ਨੇ, ਤੇ ਇਹ ਉਹ ਸੋਹਣਾ ਕਰਦਾ। ਅੱਛਾ ਬਾਬਾ ਜੀ, ਜਿਹੜੇ ਪਿੰਡ ਦੇ ਤੁਸੀਂ ਦੱਸਿਆ ਉਹ ਹਿੰਦੂ ਕੀ ਮਹਿਰੇ ਦੱਸਿਆ ਕੌਣ ਸਨ? ਰੋੜੇ। ਉਹ ਕੀ ਕੰਮ ਕਾਰ ਕਰਦੇ ਹਨ ਭਲਾ ਪਤਾ? ਜ਼ਿਮੀਦਾਰਾ ਕਰਦੇ। ਉਹ ਜ਼ਿਮੀਦਾਰਾ ਕਰਦੇ ਆਪਣੇ ਜ਼ਮੀਨ ਜਾਂ ਤੁਹਾਡੇ ਮੁਸਲਮਾਨ? ਨਹੀਂ ਆਪਣੇ ਜ਼ਿਮੀਦਾਰਾ ਕਰਦੇ। ਅੱਛਾ ਅੱਛਾ ਅੱਛਾ। ਪਿੰਡ ਦੇ ਵਿੱਚ ਖੂਹੀਆਂ ਹੁੰਦੀਆਂ ਪਾਣੀ ਪੀਣ ਵਾਲੀਆਂ? ਹਾਂ ਬਿਲਕੁਲ। ਕਿੰਨੀਆਂ ਕੁ ਭਲਾ? ਮੇਰਾ ਖਿਆਲ ਖੂਹੀਆਂ ਉੱਥੇ ਨਾ 3 ਕਿ 4 ਸੁਣੀ ਦੀਆਂ। ਅੱਛਾ ਅੱਛਾ। ਇੱਕ ਤੇ ਮਸਜਿਦ ਦੇ ਵਿੱਚ ਵੀ ਖੂਹੀ ਹੈਗੀ ਸੀ। ਹਾਂ। ਇੱਕ ਸਾਡੇ ਪਾਸੇ ਖੂਹੀ ਹੈਗੀ ਸੀ। ਹਾਂ। ਇੱਕ ਖੂਹੀ ਤਖੇ ਚ ਦੱਸਦੇ ਉੱਥੇ ਵੀ ਹੈਗੀ ਸੀ। ਅੱਛਾ ਅੱਛਾ। ਬਾਬਾ ਜੀ ਫਿਰ ਕਿਵੇਂ ਉਧਰੋਂ ਨਿਕਲੇ ਜਦੋਂ ਪਤਾ ਕਿਵੇਂ ਲੱਗ ਗਿਆ ਪਤਾ ਕਿ ਹੁਣ ਵੰਡ ਹੋਈ ਇੱਥੇ ਜਾਣਾ ਪੈਣਾ? ਬਜ਼ੁਰਗ ਮੰਨਦੇ ਆ ਵਾਕਈ ਜਾਣਾ ਪੈਣਾ ਕਿ ਵਾਪਸੀ ਆ ਜਾਣਾ? ਕੀ ਉਦੋਂ ਕੋਈ ਵੀ ਨਹੀਂ ਆਂਦਾ ਪਿਆ ਤੁਰ ਜਾਣਾ। ਬਹਿ ਜਾ ਇੱਧਰ ਹੋ ਜਾ, ਇੱਧਰ ਚੈਨਲ ਲਾ ਦੋ ਬਜ਼ੁਰਗਾਂ। ਫਿਰ ਬਾਬੇ ਵਾਲੀ ਸੋਹਣੇ ਵਿੱਚ ਸਾਨੂੰ ਲੱਗਾ ਵੀਡੀਓ ਚ। ਅੱਛਾ। ਪਤਾ ਕੀ ਸਾਡੇ ਵੱਡੇ ਦੱਸਦੇ ਨੇ ਵੀ ਓੜ ਸਨ ਸਾਡੇ, ਓੜ। ਅੱਛਾ ਅੱਛਾ। ਓੜ। ਓੜ। ਹਾਂਜੀ। ਕੋਮ ਰਾਜਪੂਤ, ਉਹਨਾਂ ਦੇ ਖਾਸ ਰਾਜਪੂਤ ਨੇ ਓੜ।
ਅੱਛਾ ਤੇ ਉਹਨਾਂ ਕੋਲ ਕੋਈ 200-300 ਭੇਡ ਹੁੰਦੀ ਸੀ। ਭੇਡ ਹੁੰਦੀ ਸੀ। ਹਾਂਜੀ। ਹਾਂ ਤੇ ਉਹਨਾਂ ਤੇ ਚੜਾਈ ਪਹਿਲੋਂ ਕੀਤੀ ਇਹਨਾਂ ਸਿੱਖਾਂ ਸਿੱਖਾਂ ਨੇ। ਨੇ। ਦਲੇਰੀ ਬੜਾ ਦਲੇਰ ਕੌਮ ਸੀ ਉਹ। ਸਿੱਖਾਂ ਦੀ ਇਹ ਉਹਨਾਂ ਦੀ। ਅੱਛਾ ਅੱਛਾ ਬਹੁਤ ਦਲੇਰ ਕੌਮ। ਅੱਛਾ। ਤੇ ਜੰਗਲਾਂ ਜੁੰਗਲਾਂ 'ਚ ਰਹਿੰਦੇ ਹਨ। ਹੂੰ। ਮਤਲਬ ਚਾਰ ਲੈਣੀਆਂ ਭੇਡਾਂ ਬੱਕਰੀਆਂ ਤੇ ਉੱਥੇ ਆਪਣਾ ਡੇਰਾ ਲਾ ਲੈਣਾ। ਹੂੰ। ਇਹਨਾਂ ਤੇ ਚੜਾਈ ਹੋਈ ਹੈ ਤੇ ਲਗਭਗ ਜੱਸਾ ਆਉਣ ਜਾਣ। ਅੱਛਾ। ਉਦੋਂ ਕੋਈ ਨਹੀਂ ਜੜ ਜਾਣਾ ਜਾਂ ਇੱਥੇ ਰਹਿਣਾ ਜਾਂ ਨਹੀਂ ਹੈ। ਬਸ ਫੇਰ ਪਤਾ ਲੱਗਾ। ਫਿਰ ਇਹ ਜੱਸਾ ਪੈ ਗਿਆ। ਤੁਹਾਨੂੰ ਦੱਸਿਆ ਨਹੀਂ ਭਈ ਭੱਜ ਕੇ ਜੰਗਲ 'ਚ ਵੜ ਜਾਣਾ। ਹੂੰ। ਉਹ ਆਖਣ ਜੱਸਾ ਨਿਕਲ ਗਿਆ। ਉਹ ਜੰਗਲ 'ਚੋਂ ਫੇਰ ਪਿੰਡ ਆ ਜਾਣਾ। ਉਹ ਇੱਕ ਖੂਹ ਸੀ ਪੂਰੇ ਦਾ ਪੂਰਾ ਹੀ ਪਿੰਡ 'ਚ। ਆ ਚੜ੍ਹਦੇ ਪਾਸੇ ਖੂਹ ਸੀ। ਉਹ ਆ ਕੇ ਨਾ ਆਪਣੇ ਖੂਹ ਤੇ ਸਾਰੇ ਬਹਿ ਗਏ ਸਾਰੇ ਜੀ। ਮੁਸਲਮਾਨ ਆ ਜਿੰਨੇ ਵੀ ਸਨ ਸਾਡੇ ਤੁਹਾਡੇ। ਹਾਂਜੀ ਸਾਡੇ ਗਾਦੀਆਂ ਦੇ। ਹਾਂਜੀ ਸਮਝ ਲੱਗ ਗਈ। ਹਾਂ ਉਹ ਆਪਣੇ ਖੂਹ ਤੇ ਆ ਕੇ ਬਹਿ ਗਏ ਬਹਿ ਗਏ ਬੱਚੀਆਂ ਬੱਚੇ ਸਮੇਤ ਔਰਤਾਂ। ਸਾਰੇ ਹੀ। ਹਾਂਜੀ ਸਾਰੇ ਜੀ ਉੱਥੇ ਆ ਕੇ ਉੱਥੇ ਬਹਿ ਗਏ। ਹਾਂ। ਅੱਛਾ ਜੈਸਾ ਆਇਆ ਉਧਰ ਹੀ ਅੱਛਾ ਅੱਛਾ। ਇਧਰੋਂ ਹੀ ਆਇਆ ਜੈਸਾ। ਕਿਹੜੀ ਸਾਈਡ ਵੱਲੋਂ ਭਲਾ? ਚੜ੍ਹਦੇ ਪਾਸੇ। ਚੜ੍ਹਦੇ ਪਾਸੋਂ। ਚੜ੍ਹਦੇ ਪਾਸੇ ਜਿੱਧਰ ਬੈਠੇ ਸਾ ਉਧਰ ਇੱਕ ਉੱਪਰ ਜਸਾ। ਉਧਰੋਂ ਹੀ ਆਇਆ ਜੈਸਾ। ਉਹਨਾਂ ਵੇਖ ਲਓ ਉੱਥੋਂ ਲੰਘ ਕੇ ਆਏ ਨੇ ਉਹ। ਹਾਂ ਹਾਂ। ਉਹਨਾਂ ਫਿਰ ਸਾਰੇ ਉੱਥੇ ਸ਼ਹੀਦ ਕਰ ਦਿੱਤੇ। ਸਾਰੇ ਵੜ ਦਿੱਤੇ ਉੱਥੇ? ਸਾਰੇ ਸ਼ਹੀਦ ਕਰਦੇ। ਇੱਕ ਬੜਾ ਜਵਾਨ ਸੀ ਮੁੰਡਾ। ਅੱਛਾ। ਇਹਦੀ ਉਮਰ ਦਾ ਬੜੇ ਤੇ ਅੱਧਾ ਵੀ ਨਹੀਂ। ਹਾਂਜੀ ਉਦੋਂ ਜਵਾਨ ਬੜੇ ਸਨ ਤੁਹਾਡੇ ਸਨ। ਹਾਂਜੀ ਹਾਂਜੀ। ਤੇ ਉਹਨਾਂ ਨੇ ਸਾਨੂੰ ਪਾਣੀ ਪਿਆ। ਉਹਨਾਂ ਦੇ ਕਾਬੂ ਨਾ ਆਵੇ। ਹੂੰ। ਪਾਣੀ ਪਿਆ। ਉਹਨੇ ਆਖਿਆ ਨਾ ਮਾਰ ਤੇ ਦੇਣਾ ਮੈਨੂੰ। ਹੂੰ। ਕੁੜੀ ਆ ਗਿਆ। ਉਹਨੇ ਛਾਲ ਮਾਰੀ ਖੂਹ ਦੇ ਵਿੱਚ। ਉਹ ਤੇ ਤਾਂ ਆਇਆ ਹੀ ਨਹੀਂ। ਉਹਨੇ ਵੀ ਛਾਲ ਮਾਰ ਦੇਖੋ। ਉਹਨੇ ਆਖਿਆ ਲੈ ਤੁਹਾਡੇ ਹੱਥੋਂ ਨਹੀਂ ਮਰਨਾ ਕੁੜੀ ਆ ਗਿਆ। ਉਹ ਸਾਰੇ ਕਬੀਲੇ ਇੱਕ ਬੱਚਾ ਬਚਿਆ ਸੀ ਐਡਾ ਕੁ ਸੀ ਉਹ। ਅੱਛਾ। ਉਹ ਵੀ ਉਹਨਾਂ ਮਾਰ ਕੇ ਨਾ ਬਲਮ ਹੂੰ। ਬਲਮ ਦੇ ਤੇ ਟਾਂਕੇ ਤੇ ਸੁੱਟਿਆ ਖੂਹ ਦੇ ਵਿੱਚ। ਓਏ ਤੇ ਖੂਹ ਤੇ ਮਾਲਾਂ ਹੁੰਦੀਆਂ ਨੇ। ਮਾਲਾਂ ਵਿੱਚ ਹੁੰਦੀਆਂ। ਇਹ ਤੇ ਤੁਹਾਨੂੰ ਪਤਾ। ਹਾਂਜੀ ਸੁਣਿਆ ਵੇਖੀ ਕੋਈ ਨਹੀਂ। ਸੁਣਿਆ ਤਾਂ ਹੈ ਹਾਂਜੀ ਨਹੀਂ। ਹਾਂਜੀ। ਤੇ ਉਹਦੇ ਤੇ ਟੰਗਿਆ ਰਹਿ ਗਿਆ। ਅੱਛਾ ਅੱਛਾ। ਹੁਣ ਮਰਿਆ ਉਹ ਬੇਰੇ ਹੁੰਦਾ ਸੀ ਇੱਥੇ। ਅੱਛਾ, ਅੱਛਾ। ਬਚ ਗਿਆ? ਤਹਿਸੀਲ ਬੇਰਾ ਹੈ ਨਾ ਹਾਂਜੀ। ਉੱਥੇ ਹੁੰਦਾ ਸੀ ਅੱਛਾ ਅੱਛਾ। ਤੇ ਬਚ ਗਿਆ ਸੀ। ਹੂੰ। ਤੇ ਇੱਕ ਮੁੰਡਾ ਸੀ ਤੜਫਦਾ ਹੀ। ਉਹ ਮੇਰੇ ਪਿਓ ਨਾਲ ਬੜਾ ਪਿਆਰ ਸੀ ਉਹਦਾ। ਅੱਛਾ। ਉਹ ਸੁਣਿਆ ਚਾਚਾ ਮੈਨੂੰ ਬਚਾ ਲਾ। ਪੁੱਤਰਾ ਉਹਨੇ ਬਚਾਉਣਾ। ਉਹ ਹੀ ਮਰ ਗਿਆ। ਹੂੰ। ਸਾਰਾ ਕਬੀਲਾ ਉਹਨੇ ਕਤਲ ਕਰਦਾ ਸੀ। ਸਿਰਫ ਉਹ ਇੱਕ ਬੰਦਾ ਬਚਿਆ ਤੇ ਉਹ ਐਡਾ ਕੁ ਸੀ। ਸਾਰੇ ਵੜ ਦਿੱਤੇ। ਸਾਰੇ ਵੜ। ਹੂੰ। ਬੜੀਆਂ ਕੁਰਬਾਨੀਆਂ ਦਿੱਤੀਆਂ ਜੀ ਬੜੀਆਂ। ਹਾਂ। ਤੇ ਫਿਰ ਉਹ ਜੱਸਾ ਲੰਘਿਆ ਸਾਡੇ ਪਿੰਡੋਂ ਐਸ ਰੁੱਖ ਨੂੰ ਦੱਸਦੇ ਨੇ ਅੱਛਾ। ਐਨ। ਹੂੰ। ਤੇ ਉਹ ਫਿਰ ਸਾਡਾ ਪਿਓ ਬੜਾ ਹੁਸ਼ਿਆਰ ਸੀ ਤੇ ਜਵਾਨ ਇਹਨਾਂ ਤੋਂ ਪਤਾ ਹੀ ਹੈ। ਹੂੰ। ਤੇ ਉਹ ਫਿਰ ਜਿੰਨਾ ਜੱਸਾ ਇੱਧਰ ਜਾਂਦਾ ਹੈ ਇੱਧਰ ਆਉਂਦਾ ਸੀ ਨਾ ਹੂੰ। ਇਹ ਸਾਰੇ ਪਿੰਡ ਇੱਧਰ ਖਿਲਾਰ ਦਿੰਦਾ ਸੀ। ਹੂੰ। ਵੀ ਇੱਥੇ ਦੁਨੀਆ ਬੜੀ ਜੋ ਜਵਾਨ ਨੂੰ ਜਾਂਦਾ ਇਸ ਦੁਨੀਆ ਇੱਧਰ ਨੂੰ ਹੋ ਜਾਂਦੀ। ਉਹ ਫਿਰ ਲੰਘੇ ਪਿੰਡ ਦੇ ਵਿੱਚ ਨਹੀਂ ਵੜਿਆ। ਉਹਨਾਂ ਨੂੰ ਪਤਾ ਕਿੰਨੀ ਆਵਾਮ ਸਾਰ ਚਾਰ ਚਫੇਰੇ ਆਵਾਮ ਹੀ ਆਵਾਮ। ਹਾਂ ਬਿਲਕੁਲ। ਹਾਂ ਹਾਂ ਹਾਂ। ਬਸ ਅੱਲਾ ਬਚਾਣਾ। ਅੱਲਾ ਹੀ ਦਿਮਾਗ 'ਚ ਡਾਲਦਾ ਹੈ ਨਾ ਵੀ ਇੰਜ ਕਰ ਬੰਦ ਕਰ। ਤੰਗੀਆਂ ਬੜੀਆਂ ਪੁੱਤਰਾ ਵੇਖੀਆਂ। ਹਾਂ ਹਾਂ। ਬਹੁਤ ਤੰਗੀਆਂ ਵੇਖੀਆਂ। ਪਿੰਡ ਦੇ ਵਿੱਚ ਨਹੀਂ ਅੱਗ ਲਾਈ ਕਿਸੇ ਨੇ? ਆਪਣੇ ਪਿੰਡ 'ਚ ਮਸੀਤ ਨਹੀਂ ਨਾ ਪਿੰਡ ਕੁਝ ਨਹੀਂ ਅੱਗ ਕਿਸੇ ਨੇ ਲਾਈ। ਹਾਂ ਹਾਂ। ਤੇ ਉਹ ਸਾਡਾ ਪਿਓ ਨਾ ਵਾਹਵਾ ਸਹਿੰਦਾ ਸੀ ਆਪਣੇ ਨੂੰ ਭਾਵੇਂ ਭੁੱਖੇ ਸੀ। ਹੂੰ। ਮੇਰੇ ਪਿਓ ਕੋਲ ਘੋੜੀ ਸੀ ਉਦੋਂ। ਅੱਛਾ। ਇਹ ਫਿਰ ਗਿਆ ਕੋ ਤੀਸਰੇ ਦਿਨ ਹੂੰ। ਆਂਦਾ ਵੀ ਸਾਡੇ ਅੰਦਰ ਨਾ ਜਿਹੜੇ ਹਨ ਹੂੰ। ਇਹਨਾਂ ਨੇ ਪੁੱਟੇ ਹਨ ਇਹਨਾਂ ਨੇ ਹਿੰਦੂਆਂ ਨੇ। ਅੱਛਾ। ਖੋਰੇ ਕੋ ਸ਼ਾਇਦ ਨੱਪੀ ਹੋਣੀ। ਅੱਛਾ ਅੱਛਾ। ਉਹ ਪੁੱਟਦੇ ਰਹੇ ਵੀ ਸ਼ਾਇਦ ਇੱਥੇ ਕੋਈ ਖਜ਼ਾਨਾ ਨਿਕਲਿਆ। ਜੀ ਜੀ। ਅੱਛਾ ਅੱਛਾ। ਜ਼ੇਵਰ ਕੋ ਪੈਸੇ। ਅੱਛਾ ਹਾਂਜੀ ਹਾਂਜੀ ਹਾਂਜੀ। ਅੱਛਾ ਅੱਛਾ। ਤੇ ਫਿਰ ਘੇਰ ਲਿਆ ਉਹਨਾਂ ਕਿਨੂੰ? ਮੇਰੇ ਪਿਓ ਨੂੰ। ਅੱਛਾ। ਘੇਰ ਲਿਆ ਹਿੰਦੂ ਪਿੰਡ ਦੇ ਹਨ ਕੁੜੀ ਆਵੇ ਅੱਛਾ ਉਹ ਕਾਫਰ। ਹਾਂ। ਤੇ ਬੁੜੇ ਆਖਿਆ ਲੈ ਬਈ ਮੇਰੇ ਆ ਗਈ। ਇਹ ਮਾਰ ਦੇਣਗੇ ਮੈਨੂੰ? ਮਾਰ ਹੀ ਦੇਣਾ ਸੀ ਉਹਨਾਂ। 3 ਬੰਦੇ ਸਾਡੇ ਪਿੰਡ ਮਾਰੇ ਨੇ। ਇੱਕ ਤੇ ਇਹਨਾਂ ਦਾ ਦਾਦਾ ਮਾਰੇ ਇਹਨਾਂ ਉਸੇ ਪਿੰਡ 'ਚ ਹੀ? ਪਿੰਡ 'ਚ ਹੀ। ਅੱਛਾ। ਇੱਕ ਦਾ ਇਹ ਔਲਾਦ ਸੀ ਇੱਕ ਦੀ ਉਹ ਪਰਾਂ ਬੈਠੀ ਹਾਂ ਹਾਂ। ਉਹਨਾਂ ਦਾ ਪਿਓ ਮਾਰਿਆ ਉੱਥੇ। ਅੱਛਾ ਅੱਛਾ। ਇੱਕ ਉਹ ਲੰਬਰਦਾਰ ਮੀਨਾ ਹੂੰ। ਉਹ ਵੀ ਉੱਥੇ ਹੀ ਮਾਰਿਆ ਉਹਨਾਂ ਚੂੜਿਆਂ ਨੇ। ਅੱਛਾ ਅੱਛਾ। ਉਹ ਪਿੰਡ ਦੇ ਵਿੱਚ ਮਾਰੇ ਦੋਵੇਂ। ਜਿਹੜੇ ਮਾਰਨ ਵਾਲੇ ਉਹ ਵੀ ਪਿੰਡ ਦੇ ਸਨ? ਪਿੰਡ ਦੇ ਜੋ ਚੂੜੇ ਕੁੜੀ ਹੋਵੇ। ਓਏ। ਹੂੰ ਹੂੰ। ਹਾਂ ਉਹ ਪਿੰਡ ਦੇ ਹੀ ਮਾਰੇ ਨੇ। ਅੱਖਾਂ ਬਦਲ ਗਏ। ਹੋਰ ਇੱਕ ਫਿਰ ਜਦੋਂ ਤੁਹਾਡੇ ਅੱਬੇ ਹਰੀ ਗਏ ਤੇ ਉਹ ਪੁੱਟਣ ਦੇ ਫਿਰ? ਹਾਂ ਉਹਨੇ ਪੁੱਟੇ ਕਿ ਉਹ ਅੰਦਰ ਜੋ ਵੜੇ ਹੂੰ। ਤੇ ਵੇਖਿਆ ਤੇ ਮਾਰਿਆ ਇਹਨਾਂ ਨੇ ਟੋਏ ਮਾਰੇ ਉਹਨਾਂ। ਇੱਥੇ ਖੋਰੇ ਕਿਹੜੀ ਸ਼ਹਿਰ ਲੱਗਦੀ। ਹਾਂ ਹਾਂ। ਤੇ ਨਿਕਲਿਆ ਗਿਆ ਮੈਂ ਬਾਹਰ ਤੇ ਮਰਾ ਬਾੜ ਹੋ ਕੇ ਖਲੋਤੀ ਇਹਨਾਂ ਦੀ ਹਿੰਦੂਆਂ ਦੀ। ਅੱਛਾ। ਮੈਂ ਕਿਹਾ ਲੈ ਵੀ ਆ ਗਿਆ ਟਾਈਮ। ਹੂੰ ਹੂੰ। ਉਹ ਸ਼ੇਰੀ ਬੜੀਆ ਲੋਕਾਰ ਸੀ। ਅੱਛਾ ਅੱਛਾ। ਬਸ ਜਦੋਂ ਉਹਦਾ ਰਹਿਮਤ ਹੋਵੇ ਅੱਲਾ ਪਾਕ ਨੇ ਬਚਾਣਾ ਹੋਏ ਦਾਣਾ ਪਾ ਦੇ। ਆਂਦਾ ਮੈਂ ਸ਼ੇਰੀ ਨੂੰ ਜਰਾ
ਅੱਡੀ ਲਾਈ ਹੈ ਉਹਨਾਂ ਵਿੱਚੋਂ ਇੰਜ ਗਈ ਹੈ ਵਿਸ਼ੇਰੀ ਵਜੇ ਘੋੜੀ ਦੇ ਬੱਚੀ ਸੀ ਕੋਈ ਵਿਸ਼ੇਰੀ? ਆ ਘੋੜੀ ਸੀ ਹਾਂ ਹਾਂ ਅਜੇ ਵਿਸ਼ੇਰੀ ਸੀ ਵਿਸ਼ੇਰੀ ਸੀ। ਹਾਂ 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 ਤੇ ਮੈਂ ਨਿਕਲ ਗਿਆ ਅੱਲਾ ਜੀ ਬਚਾਏ। ਤੇ ਰਾਹ ਦੇ ਵਿੱਚ ਫਿਰ ਅਸੀਂ ਪੈਦਲ ਮੀਂਹ ਕਹਾਣੀ ਹਰ ਵਕਤ ਮੀਂਹ ਵਰਦਾ ਸੀ ਕਿਤੇ ਇਹਨਾਂ ਨਾਲ ਪਾਣੀ ਕਿਤੇ ਇਹਨਾਂ ਨਾਲ ਪਾਣੀ ਕਿਤੇ ਇਹਨਾਂ ਨਾਲ ਪਾਣੀ ਰਾਤ ਚੱਲਣਾ ਜਣੇ ਲੋਕ ਰਹਿਣ ਜਿਹਨੇ ਲੋਕ ਰਹਿਣ ਹਾਂ ਰਾਤ ਦੇ ਹਨੇਰੇ ਚੱਲਣਾ ਵੀ ਕੋਈ ਪਤਾ ਨਾ ਲੱਗੇ। ਪਤਾ ਨਾ ਲੱਗੇ ਹਾਂ 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 ਤੇ ਜਣੇ ਲੋਕ ਰਹਿਣਾ ਆ ਦਿਨੇ ਕਿਤੇ ਫੜ ਨਾ ਲੈਣ ਕੋਈ ਵੇਖ ਨਾ ਕੋਈ ਮਾਰ ਲੈਣਗੇ ਮਾਰ ਦੇਣਗੇ ਹਾਂਜੀ ਹਾਂ 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 ਤੇ ਸਾਡੇ ਵੱਡਿਆਂ ਨੂੰ ਪਤਾ ਹੀ ਨਾ ਪਰ ਫਲਾਣੇ ਦਾ ਡੇਰਾ ਫਲਾਣਾ ਥਾਂ ਫਲਾਣੇ ਹਿੰਦੂਆਂ ਦਾ ਹਾਂ ਹਾਂ ਤੇ ਉਥੋਂ ਬੁਲਾ ਕੇ ਫਿਰ ਲੰਘਣਾ। ਉੱਥੋਂ ਬੁਲਾ ਕੇ ਲੰਘ ਜਾਣਾ। ਹਾਂ ਫਿਰ ਅਸੀਂ ਇੱਕ ਪਿੰਡ ਆ ਖੋਰੇ ਕਿਹੜਾ ਪਿੰਡ ਸੀ ਉੱਥੇ ਰਾਤ ਰਹੇ ਨੇ ਕਿ 2 ਰਾਤਾਂ ਹਾਂ ਹਾਂ ਫਿਰ ਤੁਰੇ ਫਿਰ ਮੇਰਾ ਖਿਆਲ ਹੈ ਕਈਆਂ ਦਿਨਾਂ ਦੇ ਵਿੱਚ ਆ ਕੇ ਕਰਨਾਲ ਦੇ ਕੈਂਪ ਦੇ ਵਿੱਚ ਆਏ ਅੱਛਾ ਅੱਛਾ ਪੈਦਲ ਤੁਰਦੇ ਹੋਏ? ਪੈਦਲ ਹਾਂ ਹਾਂ ਕਰਨਾਲ ਦੇ ਕੈਂਪ ਦੇ ਵਿੱਚੋਂ ਫਿਰ ਨਿਕਲੇ ਆ। ਅੱਛਾ ਬਾਬਾ ਜੀ ਥੋੜਾ ਮੈਨੂੰ ਦੱਸਿਆ ਕਿ ਜੇ ਤੁਸੀਂ ਪਿੰਡੋਂ ਨਿਕਲੇ ਤੁਹਾਡੇ ਵੱਡੇ ਮੱਝਾਂ ਗਾਵਾਂ ਇੰਨਾ ਕੁਝ ਸੀ ਘਰ ਭਰੇ ਤੇ ਕੁਝ ਲਿਆ ਜਾਂ ਛੱਡ ਦਿੱਤਾ? ਨਾ ਨਾ ਕੀ ਅਬੇਰ ਤੁਹਾਡੇ ਦਾ ਉੱਥੇ ਹੀ ਸਭ ਕੁਝ ਘਰੋਂ ਉੱਥੇ। ਛੱਡਣਾ ਕਿੱਡਾ ਔਖਾ ਹੁੰਦਾ ਹੈ? ਅਬੇਰ ਕੀ ਦਾ ਕੀ ਉਦੋਂ ਹਾਲਾਤ ਹੋਏ ਤੁਹਾਡੀ ਅੰਮੀ ਦਾ ਦਾਦੀਆਂ ਸਾਰਾ ਕੁਝ ਛੱਡ ਕੇ ਜਾਣਾ ਪਵੇ? ਹੁਣ ਤੁਸੀਂ ਆਪ ਹਿਸਾਬ ਲਾ ਲੈ ਕੌਲੀ ਗਵਾ ਜਾਣ ਹਾਂ ਕਿੰਨੀ ਵਾਰ ਝਾਤੀ ਮਾਰਦੀ ਪਈ। ਹਾਂਜੀ ਹਾਂਜੀ ਅਸਾਂ ਕੋਈ ਚੀਜ਼ ਨਹੀਂ ਲਿਆਂਦੀ। ਹਾਂ ਮੇਰੇ ਪਿਓ ਨੇ ਹੁੱਕਾ ਜ਼ਰੂਰ ਲਿਆਂਦਾ ਸੀ ਅੱਛਾ ਅੱਛਾ ਹੋਰ ਕੋਈ ਚੀਜ਼ ਨਹੀਂ ਲਿਆਂਦੀ। ਮੱਝਾਂ ਮੁੱਝਾਂ ਔਖਰੀਆਂ ਛੱਡ ਦਿੱਤੀਆਂ? ਘੋੜੀ ਆ ਕੇ ਕਰਨਾਲ ਦੇ ਕੈਂਪ ਦੇ ਵਿੱਚ ਛੱਡੀ ਮੇਰੇ ਪਿਓ ਨੇ। ਉਹ ਨਾਲ ਲਿਆਂਦੀ ਬਸ? ਹਾਂ ਬਸ ਉਹਨੂੰ ਆਖਿਆ ਜਾ। ਉਹੀ ਘੋੜੇ ਨਾ ਜਿਹੜੇ ਜਿਹਨੇ ਕੱਢਿਆ ਤੁਹਾਨੂੰ? ਹਾਂਜੀ ਪਹਿਲਾਂ ਬੰਦੀ ਖੜਾ ਦੇ ਤੈਨੂੰ ਅੱਲਾ ਦੇ ਅੱਛਾ ਅੱਛਾ ਉਹਨੂੰ ਵੀ ਛੱਡ ਦਿੱਤਾ? ਉਹਨੂੰ ਛੱਡ ਤੇ ਅੱਗੇ ਮੱਝਾਂ ਗਾਈਆਂ ਉੱਥੇ ਉਹ ਜਿਹੜਾ ਨਾ ਇਹਦੇ ਦਾਦੇ ਦਾ ਭਰਾ ਹਾਂ ਹਾਂ ਉੱਥੇ ਜਿਹੜਾ ਸਿੱਖਾ ਮਾਰਿਆ ਸੀ ਹੂੰ ਹੂੰ ਉਹਦੇ ਉਹ ਪੋਤਰੇ ਨੇ ਉਹਦੇ ਉਧਰ ਆਲੀ ਸ਼ਹਿਰ ਅੜੀ ਇੱਥੇ ਹੂੰ ਹੂੰ ਤੇ ਉਹਦੇ ਮੁੰਡੇ ਆਖਣ ਲੱਗਿਆ ਇਹਨਾਂ ਦੇ ਪਿਓ ਰੀ ਹੂੰ ਹੂੰ ਭਈ ਮੀਆਂ ਤੂੰ ਟੱਗਿਆਂ ਦੀ ਰਾਖੀ ਬਈ ਅਸੀਂ ਆ ਜਾਂਦੇ ਹਾਂ। ਅੱਛਾ ਅੱਛਾ ਤੇ ਉਹ ਵਿਚਾਰਾ ਟੱਗਿਆਂ ਦੀ ਰਾਖੀ ਬੈਠਾ ਹਾਂ ਉਹਨਾਂ ਕੁੜੀਆਂ ਮੈਂ ਮਾਰਤਾ ਸੀ ਚੂੜਾਂ ਪਿੰਡ ਵਾਲਿਆਂ ਸਾਈਆਂ ਉਹਨੂੰ ਮਾਰਿਆ? ਉਹਨੂੰ ਪਿੰਡ ਵਾਲਿਆਂ ਕੁੜੀਆਂ ਮੈਂ ਮਾਰਿਆ ਸੀ ਹਾਂ ਤੇ ਆਲਾਬਾਸ ਨੂੰ ਵੀ ਮੈਂ ਨੰਬਰਦਾਰ ਨੂੰ ਵੀ ਉਹਨੂੰ ਪਿੰਡ ਦੇ ਵਿੱਚ ਮਾਰਿਆ। ਤੁਹਾਡਾ ਪਿੰਡ ਦਾ ਜਿਹੜਾ ਨੰਬਰ ਦੀ ਤੁਸੀਂ ਕੀ ਦੱਸਿਆ ਪਿੰਡ ਦਾ ਨੰਬਰਦਾਰ ਸੀ? ਹਾਂ ਨੰਬਰਦਾਰ ਦੀ ਬਿਨਾ ਕੋਈ ਆ ਕੀਤਾ ਉਹਨੂੰ ਵੀ ਮਾਰ ਦਿੱਤਾ ਨਾ ਪਿੰਡ ਦੀ? ਨਾ ਕੋਈ ਯਾਰ ਨਹੀਂ ਉਹਨਾਂ ਕੀਤਾ ਇਹ ਦੋਵੇਂ ਬੰਦੇ ਪਿੰਡ ਦੇ ਵਿੱਚ ਮਾਰੇ ਨੇ ਪਿੰਡ ਦੇ ਸਾਰੀਆਂ ਸਾਈਆਂ ਨੇ ਹਾਂ। ਕੁੜੀਆਂ ਨੇ ਤੇ ਮੇਰਾ ਪਿਓ ਉਹਨਾਂ ਮਰਿਆਂ ਨੂੰ ਵੇਖ ਕੇ ਆਇਆ। ਵੀ ਸ਼ਹੀਦ ਹੋ ਗਏ ਨੂੰ ਖਤਮ ਹੋ ਗਿਆ ਹਾਂ ਉਹਨੇ ਆਣ ਕੇ ਦੱਸਿਆ ਵੀ ਉਹ ਤੇ ਹਾਂ। ਅੱਲਾ ਨੂੰ ਪਿਆਰੇ ਹੋ। ਉਹ ਜਿਹੜਾ ਬੂੜਾ ਸੀ ਨਾ ਹੂੰ ਹੂੰ ਉਹਨਾਂ ਉਹ ਵਾਲੀ ਸ਼ਹਿਰਾਂ ਦਾ ਦਾਦਾ ਬਹੁਤ ਸ਼ਰੀਫ ਆਦਮੀ ਸੀ ਹੂੰ ਹੂੰ ਤੇ ਬਹੁਤ ਚੰਗਾ ਤੇ ਉਹ ਲੰਬਰਦਾਰ ਇੱਕੋ ਹੀ ਸਾਡੇ ਪਿੰਡ ਹੂੰ ਹੂੰ ਉਹ ਚੂੜਿਆਂ ਹੀ ਮਾਰਿਆ ਉਹਨਾਂ ਨੇ। ਇੰਨਾ ਜ਼ੁਲਮ ਹੋਇਆ ਹੂੰ ਹੂੰ ਤੇ ਇੱਥੇ ਤੇ ਭਾਈ ਆਪਣੇ ਪਿੰਡ ਦੇ ਬਾਬਾ ਸ਼ਹੀਦ ਹੋਏ ਨੇ? ਹਾਂ ਬਾਬਾ ਬੰਦੇ ਸ਼ਹੀਦ ਹੋਏ ਨੇ। ਇਹ ਇੱਥੋਂ ਦੇ ਹਾਲਾਤ ਕਾਹਦੇ ਵੇਖਣ ਵਾਲੇ ਨੇ ਹਾਂ ਹਾਂ ਕਾਹਦੇ ਸੁਣਨ ਵਾਲੇ ਨੇ ਰੋਣ ਆਉਂਦਾ ਵੀਰ ਹਾਂਜੀ ਹਾਂਜੀ। ਮੈਨੂੰ ਤੇ ਹੋਸ਼ ਹੀ ਕੋਈ ਨਹੀਂ ਬਾਬਾ ਜੀ ਕੀ ਦੱਸਦੇ ਕਿ ਉੱਥੇ ਆਪਣਾ ਪਿੰਡ ਦਾ ਕੋਈ ਧੀ ਭੈਣ ਤੇ ਨਹੀਂ ਰਹੀ ਕੋਈ ਬੱਚੀ? ਹੈ ਆਪਣੀ ਧੀ ਭੈਣ ਬੱਚੀ ਤੇ ਨਹੀਂ ਕੋਈ ਰਹਿ ਗਈ ਉਧਰ ਜਾਂ ਕਿਸੇ ਨੂੰ ਕੋਈ ਹੋਈ ਕਿਸੇ ਨਾ ਨਾ ਆਪਣੇ ਪਿੰਡ ਦੇ? ਨਾ ਨਾ ਅੱਛਾ ਅੱਛਾ ਐਵੇਂ ਝੂਠ ਹਮਾਰੇ ਬੰਦਾ ਨਹੀਂ ਕੋਈ ਨਹੀਂ। ਹਾਂ 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 ਸਾਰੇ ਆ ਗਏ ਹਾਂ ਸ਼ਹੀਦ ਜ਼ਰੂਰ ਹੋਏ ਨੇ ਜਿਹੜੇ ਹੋਏ ਨੇ ਹਾਂ ਹਾਂ ਹੋਰ ਕੋਈ ਅੱਛਾ ਬਾਬਾ ਜੀ ਟਾਈਮ ਉਹ ਕੋਈ ਵੇਲੇ ਚੇਤੇ ਆਉਂਦੇ ਨਾ ਕਦੀ ਦੁਬਾਰਾ ਤੁਹਾਨੂੰ? ਚੇਤਾ ਕਿ ਉਹ ਮੇਥੋਂ ਵੱਡਾ ਨਹੀਂ ਹੂੰ ਹੂੰ ਮੈਂ ਤਾਂ ਹੁਣ ਕੋ ਠੀਕ ਨਹੀਂ ਉਹ ਵੀ ਨਹੀਂ ਐਡਾ ਠੀਕ ਹਾਂ ਹਾਂ ਤੇ ਮੈਂ ਉਹਨੂੰ ਕਈ ਵਾਰ ਆਖਿਆ ਯਾਰ ਚੱਲ ਇੰਡੀਆ ਆਪਣਾ ਘਰ ਤੇ ਵੇਖ ਆਈਏ ਜਾਂ ਆਪਣਾ ਮੁਲਕ ਮੇਰਾ ਬੜਾ ਦਿਲ ਤੜਪਿਆ ਅੱਛਾ ਜੀ ਬਹੁਤ ਹੀ ਤੜਪਿਆ ਤੇ ਉਹਨੇ ਆਖਣਾ ਓਏ ਉਹਨਾਂ ਕਾਫਰਾਂ ਦੇ ਮੱਥੇ ਲਾਉਣੇ ਨੇ ਮੇਰਾ ਬੜਾ ਦਿਲ ਤੜਪਿਆ ਜਿਹਨੇ ਸਾਨੂੰ ਸਾਰਿਆਂ ਨੂੰ ਮਾਰ ਦਿੱਤਾ ਮੈਂ ਨਹੀਂ ਜਾਣਾ ਹਾਂ ਮੇਰਾ ਦਿਲ ਕਰਦਾ ਵੀ ਜਾਵਾਂ ਆਪਣਾ ਹਾਂ, ਪਿੰਡ ਮੇਰਾ ਬੜਾ ਦਿਲ ਤੜਪਿਆ ਹਾਂ, ਹੁਣ ਨਹੀਂ ਕਰਦਾ ਦਿਲ ਜਾਣ ਨੂੰ ਹਜੇ ਵੀ। ਬੜਾ ਤੜਫਦਾ ਪਰ ਕਿਸ ਤਰ੍ਹਾਂ ਜਾਵਾਂ ਹੁਣ ਤੇ ਲੱਤਾਂ ਤੋਂ ਵੀ ਰਹਿ ਗਏ ਅੱਖਾਂ ਤੋਂ ਵੀ ਰਹਿ ਗਏ ਹਾਂ ਹਾਂ ਦਿਮਾਗ ਵੀ ਕੰਮ ਨਹੀਂ ਕਰਦੇ ਕਿਉਂ ਬੇਟਾ ਹੈ ਤੇ ਬੜਾ ਦਿਲ ਕਈ ਵਾਰ ਮੈਨੂੰ ਆਖਿਆ ਮੈਂ ਤੈਨੂੰ ਸਾਰੀ ਹੋਸ਼ ਆ ਹਾਂ ਹਾਂ ਤੇ ਚੱਲ ਯਾਰ ਜਾਣੇ ਚਲੇ ਚੱਲ ਦੋਵੇਂ ਭਰਾ ਮੈਂ ਚਲੀਏ। ਆਪਣੇ ਪਿੰਡ ਚਲੀ ਜਾ ਯਾਰ ਵੇਖ ਕੇ ਆਈਏ ਆਪਣਾ ਜੰਮਣ ਪਹੁੰਚਿਆ ਹਾਂਜੀ ਹਾਂਜੀ ਕਿਉਂ ਜੰਮਣ ਪਹੁੰਚ ਕਿਸੇ 10 ਸਾਲ ਰਹਿ ਕੇ ਜਾਈਏ ਤੇ ਉਹ ਨਹੀਂ ਭੁੱਲਦਾ ਹੈ ਪਿੰਡ ਆਪਣਾ ਨਹੀਂ ਬੋਲਦਾ ਤੇ ਉੱਥੇ ਦੇ ਦਾਦੇ ਪੜਦਾਦੇ ਯਾਰ ਸਾਰਿਆਂ ਦੀਆਂ ਕਬਰਾਂ ਇੱਥੇ ਤੁਸੀਂ ਆਏ ਹੋ ਹੂੰ ਹੂੰ ਮੇਰੇ ਕੋਲ ਇੱਥੇ ਤੁਹਾਨੂੰ ਕੋਈ ਸਕੂਨ ਪਾਣੀ ਧਾਣੀ ਮਿਲ ਜਾਏ ਬੰਦਾ ਚੰਗਾ ਮਿਲ ਜਾਏ ਤੁਹਾਨੂੰ ਯਾਦ ਨਾ ਆਵੇਗਾ
ਹਾਂਜੀ ਕਿ ਕਿਉਂ ਨਹੀਂ ਆਵੇਗਾ? ਆਏਗਾ ਆਏਗਾ ਯਾਦ ਰਹਿੰਦੀ। ਘੜੀ ਕੀ ਬਹਿਣਾ ਨਾ। ਹਾਂਜੀ ਹਾਂਜੀ। ਮੁਸਾਫਰੀ ਦੇ ਵਿੱਚ ਬੰਦਾ ਜਾਂਦਾ ਹੈ, ਉੱਥੇ ਜੇ ਸਕੂਨ ਨਾਲ ਮੁਸਾਫਰੀ ਹੋ ਜਾਣਾ, ਨਾਲ ਬੈਠਾ ਹੋਵੇ ਬੰਦਾ, ਤੰਗ ਨਾ ਕਰੇ, ਸਾਰੀ ਉਮਰ ਯਾਦ ਰਹਿੰਦਾ ਨਹੀਂ। ਹਾਂਜੀ ਤੇ ਮੁਸਾਫਰੀ ਕਰੋ ਕਿ ਭੈੜੇ ਬੰਦੇ ਨਾਲ, ਯਾਰ ਪਰਾਂ ਨੂੰ ਹੋਰ ਥੋੜਾ ਜਿਹਾ, ਯਾਰ ਤੂੰ ਮੈਨੂੰ ਤੰਗ ਕੀਤਾ, ਸਾਰੀ ਉਮਰ ਯਾਦ ਰਹਿੰਦਾ ਨਹੀਂ। ਤੇ ਗੁਆਂਢ ਮੁਸਾਫਰੀ ਦਾ ਵੀ ਗੁਆਂਢ ਉਂਝ ਵੀ ਤੁਸੀਂ ਕਦੀ ਮੋਬਾਈਲ ਤੇ ਵੇਖਿਆ ਆਪਣਾ ਪਿੰਡ? ਅਜੇ ਤੱਕ ਵੇਖਿਆ? ਨਾ ਬਾਈ ਪੁੱਤ, ਮੋਬਾਈਲ ਤੇ ਵੀ ਨਹੀਂ ਵੇਖਿਆ? ਨਾ। ਅਗਰ ਤੁਹਾਨੂੰ ਅਸੀਂ ਵਹਾਈਏ ਤੁਹਾਡਾ ਪਿੰਡ, ਇੱਥੇ ਬੈਠੇ ਹਾਂ ਹਾਂਜੀ ਕਲੇੜੀ, ਤੁਹਾਡਾ ਪਿੰਡ ਵੀ, ਚਲੋ ਘਰ ਤੇ ਵੇਖੋ ਨਾ ਪੁਰਾਣੇ ਉਦੋਂ ਕੱਚੇ ਹਾਂਜੀ ਸਨ, ਹਾਂਜੀ ਹਾਂਜੀ ਜਿਵੇਂ ਇੱਧਰ ਸਿੱਖਾਂ ਦੇ ਖਤਮ ਹੋ ਹਾਂਜੀ ਗਏ ਹਾਂਜੀ ਨੇ, ਹਾਂਜੀ। ਉੱਥੇ ਅਸੀਂ ਪੱਕੇ ਬਣਾ ਲਏ ਨੇ, ਉਹਦੇ ਵੀ ਜ਼ਾਹਰੀ ਬਾਤ ਹੈ ਉਹ ਮਕਾਨ ਤੇ ਪੱਕੇ ਬਣ ਗਏ ਹੋਣਗੇ ਉੱਤੇ, ਮੈਂ ਉਹਨਾਂ ਬਣਾ ਲਿਆ ਜਦੀਦ ਤੋਂ ਜਦੀਦ ਸਾਰੇ ਕੋਠੀਆਂ ਮੈਂ ਉਹਨਾਂ ਬਣਾ ਲਿਆ ਤੇ ਹੋ ਸਕਦਾ ਮਸਜਿਦ ਖਲੋਤੀ ਹੈ, ਮਸਜਿਦ ਵੇਖਣ ਨੂੰ ਦਿਲ ਕਰਦਾ। ਹਾਂ ਮਸਜਿਦ ਇਨਸ਼ਾਅੱਲਾ ਪਛਾਣ ਲੋਗੇ ਵੀ ਉਹ ਹੀ ਸਾਡੀ। ਹਾਂ ਬਿਲਕੁਲ। ਹਾਂ ਚਲੋ ਠੀਕ ਹੈ ਬਾਬਾ ਜੀ, ਇਹ ਵੀਡੀਓ ਜਾਏਗੀ ਤੁਹਾਡਾ ਪਿੰਡ, ਤੁਹਾਨੂੰ ਇਨਸ਼ਾਅੱਲਾ ਕੋਈ ਨਾ ਕੋਈ ਭਾਏਗਾ। ਬਹਿ ਜਾਓ, ਮੈਂ ਲਿਆਉਣਾ ਪਾਣੀ। ਨਾਜ਼ਰੀਨ, ਮਜ਼ੀਦ 1947 ਦੇ ਵੰਡ ਵੇਲੇ ਦੀਆਂ ਪਾਰਟੀਆਂ ਸਟੋਰੀਆਂ ਵੇਖਣ ਵਾਸਤੇ ਸਾਡੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਆਪਣਾ ਪਿੰਡ ਵੱਡਿਆਂ ਦਾ ਵੇਖਣਾ ਚਾਹੁੰਦੇ ਹੋ, ਲਹਿੰਦੇ ਪੰਜਾਬ ਵਾਲਾ, ਸਾਨੂੰ ਇਸੇ ਵੀਡੀਓ ਵਿੱਚ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਨਾਲੇ ਕਰਿਆ ਕਰੋ, ਨਾਲ ਦੱਸ ਦਿਆ ਕਰੋ ਕਿਹੜਾ ਪਿੰਡ ਹੈ ਤੇ ਕਿਹੜਾ ਜ਼ਿਲ੍ਹਾ ਹੈ। ਅਸੀਂ ਫਿਰ ਜਾ ਕੇ ਵੀਡੀਓ ਬਣਾਵਾਂਗੇ। ਮਿਲਣਾ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਇਜਾਜ਼ਤ, ਰੱਬ ਰੱਖਾ ਜੀ।